ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਿਸ ਤਰ੍ਹਾਂ ਆਪਾਂ ਸਵੇਰੇ ਦੱਸਿਆ ਸੀ ਵੀ ਜਾਪਾਨ ਦੇ ਵਿੱਚ ਇੱਕ ਬਹੁਤ ਹੀ ਪਾਵਰਫੁਲ ਭੂਚਾਲ ਆਇਆ ਸੀ। 7.5 ਮੈਗਨੀਚਿਊਡ ਦੇ ਕਰੀਬ ਉਸ ਟਾਈਮ ਦੇ ਉੱਤੇ ਜਦੋਂ ਤੁਹਾਡੇ ਨਾਲ ਖਬਰਾਂ ਆਪਾਂ ਸਾਂਝੀਆਂ ਕਰ ਰਹੇ ਸੀ, ਜਾਪਾਨ ਦੀ ਸਰਕਾਰ ਨੇ ਸੁਨਾਮੀ ਵਾਰਨਿੰਗ ਇਸ਼ੂ ਕੀਤੀ ਸੀ, ਬਾਅਦ ਦੇ ਵਿੱਚ ਉਸ ਨੂੰ ਕੈਂਸਲ ਕਰ ਦਿੱਤਾ ਸੀ। ਸੋ ਹੁਣ ਤੱਕ 6 ਲੋਕਾਂ ਦੀ ਮੌਤ ਕਨਫਰਮ ਹੋ ਚੁੱਕੀ ਆ। 31 ਤੋਂ ਵੱਧ ਜਿਹੜੇ ਭੂਚਾਲ ਆ ਉਹ ਅੱਜ ਉੱਥੇ ਆ ਚੁੱਕੇ ਆ। 100 ਘਰ ਤੇ ਸ਼ਾਪਸ ਜਿਹੜੀਆਂ ਆ ਉਹ ਬਰਨ ਡਾਊਨ ਹੋ ਗਈਆਂ, ਅੱਗ ਦੇ ਨਾਲ ਸੜ ਕੇ ਸਵਾਹ ਹੋ ਗਈਆਂ ਹੈਗੀਆਂ ਆ। ਜਾਪਾਨ ਦੀ ਬੁਲੇਟ ਟ੍ਰੇਨ ਨੂੰ ਰੋਕਣਾ ਪਿਆ, ਜਿਹਦੇ ਵਿੱਚ ਕਹਿੰਦੇ ਹਜ਼ਾਰਾਂ ਹੀ ਪੈਸੇਂਜਰ ਸੈਰ ਕਰਦੇ ਆ, ਤੇ ਜਿਹੜੀ ਟ੍ਰੇਨ ਰੋਕੀ ਗਈ ਸੀ ਉਹਦੇ 'ਚ ਵੀ ਹੰਡਰਡਸ ਤੋਂ ਵੱਧ ਲੋਕ ਸੀਗੇ। 11 ਘੰਟੇ ਉਹਨਾਂ ਨੂੰ ਰੋਕ ਰੱਖਿਆ। ਸੋ ਨਵੇਂ ਸਾਲ ਵਾਲੇ ਦਿਨ ਬਿਲਕੁਲ ਇਹ ਜਿਹੜੀ ਬਹੁਤ ਹੀ ਅਣਸਕਾਮੀ ਘਟਨਾ ਜਾਪਾਨ ਦੇ ਵਿੱਚ ਵਾਪਰੀ ਹੈਗੀ ਆ। ਤੇ ਇਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਕਿਹਾ ਵੀ ਅਸੀਂ ਪੂਰੀ ਹੈਲਪ ਜੋ ਆ ਜਾਪਾਨ ਦੀ ਕਰਾਂਗੇ, ਜਿੱਦਾਂ ਦੀ ਵੀ ਉਹਨਾਂ ਨੂੰ ਹੈਲਪ ਦੀ, ਚਾਹੇ ਉਹ ਫਾਈਨੈਂਸ਼ੀਅਲੀ ਹੋਵੇ ਤੇ ਜਾਂ ਉਹਨਾਂ ਨੂੰ ਕੋਈ ਮਿਲਟਰੀ ਦੇ ਬੇਸ ਦੇ ਉੱਤੇ ਹੋਵੇ। ਜਾਪਾਨ ਵਾਲਿਆਂ ਨੇ ਵੀ ਆਪਣੀ ਮਿਲਟਰੀ ਦੇ 8,000 ਤੋਂ ਵੱਧ ਲੋਕਾਂ ਨੂੰ ਅਲਰਟ ਕਰਤਾ ਸੀ ਵੀ ਹੋ ਸਕਦਾ ਸੁਨਾਮੀ ਹੋਵੇ ਤੇ ਤੁਹਾਡੀ ਜਿਹੜੀ ਉੱਥੇ ਜ਼ਰੂਰਤ ਪਵੇ। ਬਾਈਡਨ ਐਡਮਿਨਿਸਟ੍ਰੇਸ਼ਨ ਹੁਣੀ ਇਹ ਕਿਹਾ ਵੀ ਅਸੀਂ ਜਾਪਾਨ ਦੇ ਜੋ ਆਫੀਸ਼ੀਅਲਸ ਆ ਉਹਨਾਂ ਦੇ ਇਨ ਟੱਚ ਦੇ ਵਿੱਚ ਹੈਗੇ ਆ, ਤੇ ਸਟੈਂਡ ਬਾਈ ਹੈਗੇ ਆ ਕਿਸੇ ਵੀ ਤਰ੍ਹਾਂ ਦੀ ਜਿਹੜੀ ਉਹਨਾਂ ਨੂੰ ਹੈਲਪ ਆ ਉਹ ਦੇਣ ਦੇ ਲਈ, ਕਿਉਂਕਿ ਜਾਪਾਨ ਅਮਰੀਕਾ ਦਾ ਬਹੁਤ ਹੀ ਕਲੋਜ਼ ਐਲਾਈ ਹੈਗਾ। ਜੀ, ਬਿਲਕੁਲ। ਐਟਲੀਸਟ ਕਹਿੰਦੇ 31 ਹੋਰ ਝਟਕੇ ਮੇਨ ਜਿਹੜੇ ਵੱਡੇ ਭੂਚਾਲ ਤੋਂ ਬਾਅਦ ਦੇ ਵਿੱਚ ਉਹ ਉੱਥੇ ਰਿਕਾਰਡ ਕੀਤੇ ਗਏ ਆ। ਸੋ ਇਹ 7.5 ਦੇ ਮੈਗਨੀਚਿਊਡ ਤੋਂ ਬਾਅਦ ਦੇ ਵਿੱਚ ਜਿਹੜੇ ਬਾਅਦ ਵਿੱਚ ਆ ਰਹੇ ਝਟਕਿਆਂ 'ਚੋਂ ਇੱਕ ਜਿਹੜਾ ਆਫਟਰ ਸ਼ੌਕ ਆ ਉਹ 6.2 ਤੀਬਰਤਾ ਦਾ 6.2 ਮੈਗਨੀਚਿਊਡ ਦਾ ਜਿਹੜਾ ਭੂਚਾਲ ਆ ਉਹ ਵੀ ਦਰਜ ਕੀਤਾ ਗਿਆ ਸੀ। ਇੱਕ ਹੋਰ 5.5 ਦਾ ਫੋਰ ਸ਼ੌਕ, ਯਾਨੀ ਕਿ ਜਿਹੜਾ ਮੇਨ ਵੱਡਾ ਭੂਚਾਲ ਆਉਣ ਤੋਂ 4 ਮਿੰਟ ਪਹਿਲਾਂ ਇੱਕ 5.5 ਤੀਬਰਤਾ ਦਾ ਇੱਕ ਭੂਚਾਲ ਵੀ ਉਹ ਆਇਆ ਸੀਗਾ। ਅਗਲੀ ਜਿਹੜੀ ਗੱਲ ਕਰੀਏ ਭੂਚਾਲਾਂ ਦੀ ਗੱਲ ਕਰੀਏ ਤਾਂ ਕੈਲੀਫੋਰਨੀਆ ਦੀ ਕੋਸਟ ਲਾਈਨ ਦੇ ਉੱਤੇ ਇਸ ਨੂੰ ਨਾ ਰਿੰਗ ਆਫ ਫਾਇਰ ਆਖਦੇ ਆ। ਜਿਹੜੇ ਪੈਸੀਫਿਕ ਓਸ਼ਨ ਦੇ ਇਰਦ ਗਿਰਦ ਜਪਾਨ ਤੇ ਅਮਰੀਕਾ ਦੇ ਦਰਮਿਆਨ ਜਿਹੜਾ ਸਮੁੰਦਰ ਆ, ਮਹਾਸਾਗਰ ਆ, ਪੈਸੀਫਿਕ ਓਸ਼ਨ, ਉਹਦੇ ਆਲੇ ਦੁਆਲੇ ਇੱਕ ਰਿੰਗ ਆਫ ਫਾਇਰ ਮੰਨੀ ਜਾਂਦੀ ਆ। ਜਦ ਇੱਕ ਵੱਡਾ ਭੂਚਾਲ ਉੱਥੇ ਦਰਜ ਕੀਤਾ ਗਿਆ ਜਾਪਾਨ ਦੇ ਤੱਟ ਦੇ ਉੱਤੇ, ਤਾਂ ਉਸ ਰਿੰਗ ਆਫ ਫਾਇਰਸ ਦੇ ਵਿੱਚ ਹੋਰ ਵੀ ਕਈ ਭੂਚਾਲ ਆਏ। ਕੈਲੀਫੋਰਨੀਆ ਦੀ ਕੋਸਟ ਲਾਈਨ ਦੇ ਉੱਤੇ ਉਸ ਭੂਚਾਲ ਤੋਂ ਬਾਅਦ ਦੇ ਵਿੱਚ ਕਹਿੰਦੇ 9 ਘੰਟਿਆਂ ਦੇ ਵਿੱਚ 5 ਹੋਰ ਅਰਥਕੁਏਕ ਜਿਹੜੇ ਆ ਉਹ ਰਿਕਾਰਡ ਕੀਤੇ ਗਏ ਹੈਗੇ ਆ। ਇਹਨਾਂ ਦੇ ਵਿੱਚੋਂ ਇੱਕ ਜਿਹੜਾ LA ਸਾਈਡ ਜਿਹੜਾ ਭੂਚਾਲ ਆ ਉਹ ਤਕਰੀਬਨ 4.5 ਤੀਬਰਤਾ ਦਾ ਉਹ ਉੱਥੇ ਦਰਜ ਕੀਤਾ ਗਿਆ ਹੈਗਾ। USGS ਦੀ ਜਿਹੜੀ ਵੈਬਸਾਈਟ ਆ ਉਹਨਾਂ ਨੇ ਜਿਹੜਾ ਦੱਸਿਆ ਵੀ 2.5 ਤੋਂ ਲੈ ਕੇ 4.1 ਮੈਗਨੀਚਿਊਡ ਦੇ ਜਿਹੜੇ ਭੂਚਾਲ ਆ ਉਹ ਆਏ ਹੈਗੇ ਆ। ਇਹ ਕਹਿੰਦੇ ਵੀ ਜਾਪਾਨ ਵਿੱਚ ਭੂਚਾਲ ਆਉਣ ਤੋਂ ਜਿਹੜੇ ਕੁਝ ਘੰਟਿਆਂ ਦੇ ਵਿੱਚ ਇਹ ਭੂਚਾਲ ਜਿਹੜੇ ਆ ਉਹ ਦਰਜ ਕੀਤੇ ਗਏ ਨੇ।